ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਜੂਨ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਜ਼ਬੂਰ। ਐ ਰੱਬ, ਮੇਰੀ ਹਿਫਾਜ਼ਤ ਕਰ, ਕਿਉਂ ਜੇ ਮੈਂ ਤੇਰੇ ਵਿੱਚ ਹੀ ਪਨਾਹ ਲੈਂਦਾ ਹਾਂ। ਜਵਾਬੀ ਪੜ੍ਹਾਈ। ਜ਼ਬੂਰ: ਮੈਂ ਆਪਣੇ ਹੱਥ ਤੇਰੇ ਹੁਕਮ ਵੱਲ, ਜਿਹੜਾ ਮੈਨੂੰ ਪਸੰਦ ਹੈ, ਚੁੱਕਾਂਗਾ ਤੇ ਤੇਰੇ ਆਇਨ ਵੱਲ ਧਿਆਨ ਕਰਾਂਗਾ। ਜਿਹੜਾ ਕਲਾਮ ਤੂੰ ਆਪਣੇ ਬੰਦੇ ਨਾਲ ਕੀਤਾ ਉਹਨੂੰ ਯਾਦ ਕਰ, ਕਿਉਂ ਜੇ ਤੂੰ ਮੈਨੂੰ ਉਮੀਦ ਦਿਵਾਈ ਏ। ਮੇਰੀ ਮੁਸੀਬਤ ਵਿੱਚ ਇਹੀ ਮੇਰੀ ਤਸੱਲੀ ਏ ਵੀ ਤੇਰੇ ਕਲਾਮ ਨੇ ਮੈਨੂੰ ਜਿਉਂਦਾ ਕੀਤਾ। ਮਗਰੂਰਾਂ ਨੇ ਮੈਨੂੰ ਆਪਣੇ ਮਜ਼ਾਕਾਂ ਵਿੱਚ ਉਡਾਇਆ, ਫਿਰ ਵੀ ਮੈਂ ਤੇਰੀ ਸ਼ਰੀਅਤ ਤੋਂ ਨਹੀਂ ਮੁੱਕਰਿਆ। ਐ ਰੱਬਾ, ਮੈਂ ਤੇਰੇ ਪੁਰਾਣੇ ਹੁਕਮਾਂ ਨੂੰ ਯਾਦ ਕਰਦਾ ਤੇ ਸਕੂਨ ਪਾਉਂਦਾ ਰਵਾਂਗਾ। ਦਰਸੀ ਆਵਾਜ਼ ਬਾਈਬਲ ਵਿੱਚੋਂ। ਯਸਾਇਆ: ਕੀ ਤੂੰ ਨਹੀਂ ਜਾਣਦਾ, ਕੀ ਤੂੰ ਨਹੀਂ ਸੁਣਿਆ ਵੀ ਖੁਦਾਵੰਦ ਅਬਦੀ ਰੱਬ ਤੇ ਸਾਰੀ ਧਰਤੀ ਦਾ ਖਾਲਕ ਥੱਕਦਾ ਨਹੀਂ ਤੇ ਨਾ ਹੀ ਮੰਨਦਾ ਹੁੰਦਾ ਹੈ। ਉਹਦੀ ਸਿਆਣ ਸਮਝ ਤੋਂ ਬਾਹਰ ਏ। ਉਹ ਥਕੇ ਹੋਏ ਨੂੰ ਜ਼ੋਰ ਦਿੰਦਾ ਹੈ ਤੇ ਮਾੜੇ ਦੀ ਤਾਕਤ ਨੂੰ ਬਹੁਤਾ ਕਰਦਾ ਹੈ। ਨੌਜਵਾਨ ਵੀ ਥੱਕ ਜਾਣਗੇ ਤੇ ਮਾਂਦਾ ਹੋਣਗੇ ਤੇ ਸੂਰਮਾ ਵੀ ਬਿਲਕੁਲ ਡਿੱਗ ਜਾਣਗੇ, ਪਰ ਰੱਬ ਦੀ ਉਡੀਕ ਕਰਨ ਵਾਲੇ ਨਵੇਂ ਸਿਰੇ ਤੋਂ ਜ਼ੋਰ ਹਾਸਲ ਕਰਨਗੇ। ਉਹ ਉਕਾਬਾਂ ਵਾਂਗਰ ਵਾਲਾਂ ਤੇ ਪਰਾਂ ਨਾਲ ਉੱਡਣਗੇ। ਉਹ ਦੌੜਨਗੇ ਤੇ ਨਾ ਥੱਕਣਗੇ। ਉਹ ਟੁਰਨਗੇ ਤੇ ਮਾਂਦਾ ਨਾ ਹੋਣਗੇ। ਜ਼ਬੂਰ: ਐ ਰੱਬਾ, ਮੈਨੂੰ ਭੈੜੇ ਬੰਦੇ ਤੋਂ ਰਿਹਾਈ ਬਖਸ਼, ਮੈਨੂੰ ਤੇਜ਼ ਬੰਦੇ ਤੋਂ ਬਚਾ ਕੇ ਰੱਖ। ਐ ਰੱਬਾ, ਮੈਨੂੰ ਸਰੀਰ ਦੇ ਹੱਥੋਂ ਬਚਾ, ਮੈਨੂੰ ਤੇਜ਼ ਬੰਦੇ ਤੋਂ ਬਚਾ ਕੇ ਰੱਖ। ਮੈਂ ਰੱਬ ਨੂੰ ਆਖਿਆ, ਮੇਰਾ ਰੱਬ ਤੂੰ ਹੀ ਏ। ਐ ਰੱਬਾ, ਮੇਰੀ ਮਿੰਨਤ ਦੀ ਆਵਾਜ਼ ਵੱਲ ਕੰਨ ਧਰ। ਸੈਮੂਅਲ: ਤੇ ਸਾਊਲ ਨੇ ਆਪਣੇ ਪੁੱਤਰ ਯੂਨਤਨ ਤੇ ਆਪਣੇ ਸਾਰੇ ਖਾਦਮਾਂ ਨੂੰ ਆਖਿਆ ਭਈ ਦਾਊਦ ਨੂੰ ਮਾਰ ਦਿਓ। ਪਰ ਸਾਊਲ ਦਾ ਪੁੱਤਰ ਯੂਨਤਨ ਦਾਊਦ ਤੋਂ ਬਹੁਤ ਖੁਸ਼ ਸੀ। ਇਸ ਲਈ ਯੂਨਤਨ ਨੇ ਦਾਊਦ ਨੂੰ ਆਖਿਆ, ਮੇਰਾ ਪਿਓ ਤੈਨੂੰ ਕਤਲ ਕਰਨ ਦਾ ਸੋਚਦਾ ਹੈ। ਇਸ ਲਈ ਤੂੰ ਸੁਬਾਹ ਨੂੰ ਆਪਣਾ ਖਿਆਲ ਰੱਖੀ ਤੇ ਕਿਸੇ ਖੁਫੀਆ ਥਾਂ ਵਿੱਚ ਲੁਕਿਆ ਰਹੀਂ, ਤੇ ਮੈਂ ਬਾਹਰ ਜਾ ਕੇ ਉਸ ਮੈਦਾਨ ਵਿੱਚ ਜਿੱਥੇ ਤੂੰ ਹੋਵੇਂਗਾ ਆਪਣੇ ਪਿਓ ਦੇ ਕੋਲ ਖੜਾ ਹੋਵਾਂਗਾ ਤੇ ਆਪਣੇ ਪਿਓ ਨਾਲ ਤੇਰੇ ਬਾਰੇ ਗੱਲ ਕਰਾਂਗਾ, ਤੇ ਜੇ ਮੈਨੂੰ ਕੁਝ ਪਤਾ ਚੱਲੇਗਾ ਤੇ ਮੈਂ ਤੈਨੂੰ ਦੱਸ ਦੇਵਾਂਗਾ। ਤੇ ਯੂਨਤਨ ਨੇ ਆਪਣੇ ਪਿਓ ਸਾਊਲ ਅੱਗੇ ਦਾਊਦ ਦੀ ਤਾਰੀਫ ਕੀਤੀ ਤੇ ਆਖਿਆ ਭਈ ਬਾਦਸ਼ਾਹ ਆਪਣੇ ਖਾਦਮ ਦਾਊਦ ਨਾਲ ਬਦੀ ਨਾ ਕਰੇ, ਕਿਉਂ ਜੇ ਉਹਨੇ ਤੇਰਾ ਕੁਝ ਪਾਪ ਨਹੀਂ ਕੀਤਾ, ਬਲਕਿ ਤੇਰੇ ਲਈ ਉਹਦੇ ਕੰਮ ਬਹੁਤ ਚੰਗੇ ਰਹੇ ਨੇ। ਕਿਉਂ ਜੇ ਉਹਨੇ ਆਪਣੀ ਜਾਨ ਤਲੀ ਉੱਤੇ ਰੱਖੀ ਤੇ ਉਸ ਫਲਿਸਤੀ ਨੂੰ ਮਾਰਿਆ, ਤੇ ਰੱਬ ਨੇ ਸਾਰੇ ਇਸਰਾਏਲੀਆਂ ਲਈ ਵੱਡੀ ਜਿੱਤ ਕਰਾਈ। ਤੂੰ ਇਹ ਵੇਖਿਆ ਤੇ ਖੁਸ਼ ਹੋਇਆ। ਇਸ ਲਈ ਤੂੰ ਕਿਉਂ ਦਾਊਦ ਨੂੰ ਬਿਲਾ ਵਜ੍ਹਾ ਮਾਰ ਕੇ ਬੇਗੁਨਾਹ ਦੇ ਲਹੂ ਦਾ ਮੁਜਰਮ ਬਣਨਾ ਚਾਹੁੰਦਾ ਹੈ। ਤੇ ਸਾਊਲ ਨੇ ਯੂਨਤਨ ਦੀ ਗੱਲ ਸੁਣੀ ਤੇ ਸਾਊਲ ਨੇ ਕਸਮ ਖਾ ਕੇ ਆਖਿਆ, ਰੱਬ ਦੀ ਹਯਾਤ ਦੀ ਕਸਮ ਹੈ, ਉਹ ਮਾਰਿਆ ਨਹੀਂ ਜਾਵੇਗਾ। ਤੇ ਯੂਨਤਨ ਨੇ ਦਾਊਦ ਨੂੰ ਬੁਲਾਇਆ ਤੇ ਉਹਨੇ ਉਹ ਸਾਰੀਆਂ ਗੱਲਾਂ ਉਹਨੂੰ ਦੱਸੀਆਂ। ਤੇ ਯੂਨਤਨ ਦਾਊਦ ਨੂੰ ਸਾਊਲ ਦੇ ਕੋਲ ਲਿਆਇਆ ਤੇ ਉਹ ਪਹਿਲੇ ਵਾਂਗਰ ਉਹਦੇ ਕੋਲ ਰਹਿਣ ਲੱਗ ਗਿਆ। ਤੇ ਫਿਰ ਜੰਗ ਹੋਈ ਤੇ ਦਾਊਦ ਨਿਕਲਿਆ ਤੇ ਫਿਲਿਸਤੀਆਂ ਨਾਲ ਲੜਿਆ ਤੇ ਬੜੀ ਖੂਨਰੇਜ਼ੀ ਨਾਲ ਉਹਨਾਂ ਨੂੰ ਮਾਰਿਆ ਤੇ ਉਹ ਉਹਦੇ ਸਾਹਮਣੇ ਨੱਸ ਗਏ। ਤੇ ਰੱਬ ਵੱਲੋਂ ਇੱਕ ਭੈੜੀ ਰੂਹ ਸਾਊਲ ਉੱਤੇ, ਜਦੋਂ ਉਹ ਆਪਣੇ ਘਰ ਵਿੱਚ ਆਪਣਾ ਭਾਲਾ ਆਪਣੇ ਹੱਥ ਵਿੱਚ ਲੈ ਕੇ ਬੈਠਿਆ ਸੀ, ਚੜੀ ਤੇ ਦਾਊਦ ਹੱਥ ਨਾਲ ਵਜਾ ਰਿਹਾ ਸੀ। ਤੇ ਸਾਊਲ ਨੇ ਚਾਹਿਆ ਭਈ ਦਾਊਦ ਨੂੰ ਕੰਧ ਦੇ ਨਾਲ ਆਪਣਾ ਭਾਲਾ ਮਾਰ ਕੇ ਛੇਦ ਦੇਵੇ, ਪਰ ਉਹ ਸਾਊਲ ਦੇ ਅੱਗਿਓਂ ਹਟ ਗਿਆ ਤੇ ਭਾਲਾ ਕੰਧ ਵਿੱਚ ਜਾ ਲੱਗਿਆ ਤੇ ਦਾਊਦ ਨੱਸਿਆ ਤੇ ਉਸ ਰਾਤ ਬਚ ਗਿਆ। ਤੇ ਸਾਊਲ ਨੇ ਦਾਊਦ ਦੇ ਘਰ ਕਾਸਦ ਘੱਲੇ ਭਈ ਉਹਦੇ ਉੱਤੇ ਨਜ਼ਰ ਰੱਖਣ ਤੇ ਸੁਬਾਹ ਉਹਨੂੰ ਮਾਰ ਦੇਣ। ਤੇ ਦਾਊਦ ਦੀ ਬੁੱਢੀ ਮਿਕਲ ਨੇ ਉਹਨੂੰ ਆਖਿਆ, ਜੇ ਤੂੰ ਅੱਜ ਦੀ ਰਾਤ ਆਪਣੀ ਜਾਨ ਬਚਾ ਲਈ ਤੇ ਕੱਲ੍ਹ ਮਾਰਿਆ ਜਾਵੇਂਗਾ। ਤੇ ਮਿਕਲ ਨੇ ਦਾਊਦ ਨੂੰ ਖਿੜਕੀ ਵਿੱਚੋਂ ਹੇਠਾਂ ਲਾ ਦਿੱਤਾ ਤੇ ਉਹ ਟੁਰ ਪਿਆ ਤੇ ਨੱਸ ਕੇ ਜਾਨ ਬਚਾਈ। ਮਰਕਸ: ਤੇ ਉਹਨੇ ਉਤਰ ਕੇ ਜੱਥਾ ਵੇਖਿਆ ਤੇ ਉਹਨੂੰ ਉਹਨਾਂ 'ਤੇ ਤਰਸ ਆਇਆ, ਕਿਉਂ ਜੇ ਉਹ ਉਹਨਾਂ ਭੇਡਾਂ ਵਾਂਗਰ ਸੀ ਜਿਨ੍ਹਾਂ ਦਾ ਗਡਰੀਆ ਨਾ ਹੋਵੇ।
ਤੇ ਉਹ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦੀ ਤਾਲੀਮ ਦੇਣ ਲੱਗ ਗਿਆ। ਤੇ ਉਹ ਪਾਰ ਜਾ ਕੇ ਗੈਂਸਰਤ ਦੇ ਇਲਾਕੇ ਵਿੱਚ ਅੱਪੜੇ ਤੇ ਕਸ਼ਤੀ ਨੂੰ ਕੰਢੇ ਨਾਲ ਲਾਇਆ। ਤੇ ਜਦੋਂ ਕਸ਼ਤੀ ਉੱਤੋਂ ਹੇਠਾਂ ਉਤਰੇ ਤੇ ਛੇਤੀ ਛੇਤੀ ਲੋਕ ਉਹਨੂੰ ਪਛਾਣ ਕੇ ਉਸ ਇਲਾਕੇ ਵਿੱਚ ਚਾਰਾਂ ਪਾਸੇ ਦੌੜੇ ਤੇ ਬਿਮਾਰਾਂ ਨੂੰ ਮੰਜੀਆਂ ਉੱਤੇ ਪਾ ਕੇ ਜਿੱਥੇ ਵੀ ਸੁਣਿਆ ਪਈ ਉਹ ਉੱਥੇ ਲੈ ਕੇ ਫਿਰਦੇ ਰਹੇ। ਤੇ ਉਹ ਪਿੰਡਾਂ, ਸ਼ਹਿਰਾਂ ਤੇ ਬਸਤੀਆਂ ਵਿੱਚ ਜਿੱਥੇ ਕਿਤੇ ਵੀ ਜਾਂਦਾ ਸੀ, ਲੋਕ ਬਿਮਾਰਾਂ ਨੂੰ ਬਾਜ਼ਾਰਾਂ ਵਿੱਚ ਰੱਖ ਕੇ ਉਹਦੀ ਮਿਹਨਤ ਕਰਦੇ ਸੀ ਭਈ ਉਹ ਉਹਦੇ ਕੱਪੜਿਆਂ ਦਾ ਕੰਡਾ ਵੀ ਛੂਹ ਲੈਣ, ਤੇ ਜਿੰਨੇ ਵੀ ਛੂੰਹਦੇ ਸੀ ਉਹ ਸ਼ਫਾ ਪਾ ਲੈਂਦੇ ਸੀ। ਤਮੈਥੀਅਸ। ਰੱਬ ਤੇ ਮਸੀਹ ਯਸੂ ਨੂੰ ਜਿਹੜਾ ਜਿਉਂਦਿਆਂ ਤੇ ਮੋਇਆਂ ਦੀ ਅਦਾਲਤ ਕਰੇਗਾ, ਗਵਾਹ ਕਰਕੇ ਤੇ ਉਹਦੇ ਜ਼ਹੂਰ ਤੇ ਬਾਦਸ਼ਾਹੀ ਨੂੰ ਯਾਦ ਦਿਲਾ ਕੇ ਮੈਂ ਤੈਨੂੰ ਤਾਕੀਦ ਕਰਦਾ ਵਾਂ ਭਈ ਤੂੰ ਕਲਾਮ ਦੀ ਮਨਾਦੀ ਕਰ, ਵੇਲੇ ਕਵੇਲੇ ਮੁਸਤੈਦ ਰਹਿ, ਹਰ ਤਰ੍ਹਾਂ ਦੇ ਤਹੰਮਲ ਤੇ ਤਾਲੀਮ ਦੇ ਨਾਲ ਸਮਝਾ, ਮੁਲਾਮਤ ਤੇ ਨਸੀਹਤ ਕਰ। ਮੇਰੀ ਪਹਿਲੀ ਜਵਾਬਦੇਹੀ ਦੇ ਵੇਲੇ ਕਿਸੇ ਨੇ ਮੇਰਾ ਸਾਥ ਨਾ ਦਿੱਤਾ, ਸਾਰਿਆਂ ਨੇ ਮੈਨੂੰ ਛੱਡ ਦਿੱਤਾ। ਕਾਸ਼ ਕਿ ਉਹਨਾਂ ਨੂੰ ਇਹਦਾ ਹਿਸਾਬ ਨਾ ਦੇਣਾ ਪਵੇ। ਪਰ ਰੱਬ ਮੇਰਾ ਮਦਦਗਾਰ ਸੀ ਤੇ ਉਹਨੇ ਮੈਨੂੰ ਤਾਕਤ ਦਿੱਤੀ ਤਾਂ ਜੋ ਮੇਰੇ ਰਾਹੀਂ ਸੁਨੇਹੇ ਦੀ ਪੂਰੀ ਮਨਾਦੀ ਹੋ ਜਾਵੇ, ਸਾਰੀਆਂ ਗੈਰ ਕੌਮਾਂ ਸੁਣ ਲੈਣ, ਤੇ ਮੈਂ ਸ਼ੇਰ ਦੇ ਮੂੰਹੋਂ ਛੁਡਾਇਆ ਗਿਆ। ਰੱਬ ਮੈਨੂੰ ਹਰ ਭੈੜੇ ਕੰਮ ਤੋਂ ਛੁਡਾਵੇਗਾ ਤੇ ਆਪਣੀ ਅਸਮਾਨੀ ਬਾਦਸ਼ਾਹੀ ਵਿੱਚ ਸਹੀ ਸਲਾਮਤ ਅਪੜਾ ਦੇਗਾ। ਉਹਦੀ ਤਮਜੀਦ ਹਮੇਸ਼ਾ ਤਿੱਕਰ ਹੁੰਦੀ ਰਵੇ। ਕੁਲਸੀਓਂ। ਉਤਲੇ ਜਹਾਨ ਦੀਆਂ ਸ਼ੈਵਾਂ ਦੇ ਖਿਆਲ ਵਿੱਚ ਰਵੋ, ਨਾ ਕਿ ਧਰਤੀ ਦੀਆਂ ਸ਼ੈਵਾਂ ਦੇ, ਕਿਉਂ ਜੇ ਤੁਸੀਂ ਮਰ ਗਏ ਤੇ ਤੁਹਾਡੀ ਹਯਾਤੀ ਮਸੀਹ ਦੇ ਨਾਲ ਰੱਬ ਵਿੱਚ ਲੁਕੀ ਏ। ਜਦੋਂ ਮਸੀਹ ਜਿਹੜਾ ਸਾਡੀ ਹਯਾਤੀ ਏ ਜ਼ਾਹਿਰ ਕੀਤਾ ਜਾਵੇਗਾ ਤੇ ਤੁਸੀਂ ਵੀ ਉਹਦੇ ਜਲਾਲ ਵਿੱਚ ਜ਼ਾਹਰ ਕੀਤੇ ਜਾਵੋਗੇ। ਤਸਲੀਂਕਿਓ। ਰੱਬ ਸੱਚਾ ਏ, ਉਹ ਤੁਹਾਨੂੰ ਮਜ਼ਬੂਤ ਕਰੇਗਾ ਤੇ ਉਸ ਸਰੀਰ ਤੋਂ ਬਚਾ ਕੇ ਰੱਖੇਗਾ। ਜ਼ਬੂਰ। ਐ ਮੇਰੀ ਜਾਨ, ਰੱਬ ਦੀ ਹੀ ਆਸ ਰੱਖ, ਕਿਉਂ ਜੇ ਉਹਦੇ ਤੋਂ ਹੀ ਮੈਨੂੰ ਉਮੀਦ ਏ। ਉਹ ਹੀ ਇਕੱਲਾ ਮੇਰੀ ਚਟਾਨ ਤੇ ਮੁਕਤੀ ਏ, ਉਹ ਹੀ ਮੇਰਾ ਉੱਚਾ ਬੁਰਜ ਏ ਤੇ ਮੈਨੂੰ ਜੁੰਬਸ਼ ਨਾ ਹੋਵੇਗੀ। ਮੇਰੀ ਮੁਕਤੀ ਤੇ ਮੇਰੀ ਸ਼ੌਕਤ ਰੱਬ ਵੱਲੋਂ ਏ, ਰੱਬ ਹੀ ਮੇਰੀ ਤਾਕਤ ਦੀ ਚਟਾਨ ਤੇ ਮੇਰੀ ਪਨਾਹ ਏ। ਐ ਲੋਕੋ, ਹਰ ਵੇਲੇ ਉਹਦੇ ਉੱਤੇ ਈਮਾਨ ਰੱਖੋ, ਆਪਣੇ ਦਿਲ ਦਾ ਹਾਲ ਉਹਦੇ ਸਾਹਮਣੇ ਖੋਲ੍ਹ ਦਿਓ। ਰੱਬ ਸਾਡੀ ਪਨਾਹ ਗਾਏ। ਰੱਬ ਨੇ ਇੱਕ ਵਾਰੀ ਆਖਿਆ, ਮੈਂ 2 ਵਾਰੀ ਸੁਣਿਆ ਭਈ ਕੁਦਰਤ ਰੱਬ ਦੀ ਹੀ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਲਾਹੀ ਜ਼ਹਾਨਤ ਦੇ ਕਾਬੂ ਵਿੱਚ ਰਹਿੰਦਿਆਂ ਹੋਏ ਇਨਸਾਨ ਹਮ-ਆਹੰਗ ਤੇ ਅਬਦੀ ਏ। ਇਹ ਸਮਝ ਪਈ ਹਯਾਤੀ ਰੱਬ ਰੂਹ ਏ, ਹਯਾਤੀ ਦੀ ਨਾ ਮੁੱਕਣ ਵਾਲੀ ਅਸਲੀਅਤ ਉੱਤੇ, ਉਹਦੀ ਕੁਦਰਤ ਤੇ ਲਾਫਾਨੀਅਤ ਉੱਤੇ ਯਕੀਨ ਰੱਖਣ ਨਾਲ ਸਾਡੇ ਦਿਨ ਲੰਮੇ ਕਰਦਾ ਏ। ਈਮਾਨ ਇੱਕ ਸਮਝੇ ਹੋਏ ਅਸੂਲ ਉੱਤੇ ਇਨਹਿਸਾਰ ਕਰਦਾ ਏ। ਇਹ ਅਸੂਲ ਬਿਮਾਰ ਨੂੰ ਠੀਕ ਕਰਦਾ ਏ ਤੇ ਬਰਦਾਸ਼ਤ ਤੇ ਸ਼ੈਵਾਂ ਹਮ-ਆਹੰਗ ਮਰਹਲਿਆਂ ਨੂੰ ਜ਼ਾਹਿਰ ਕਰਦਾ ਏ। ਮਾਦਾ ਯਕੀਨਨ ਸਿਆਣ ਦੀ ਮਲਕੀਅਤ ਨਹੀਂ ਰੱਖਦਾ। ਰੱਬ ਹਯਾਤੀ ਜਾਂ ਜ਼ਹਾਨਤ ਏ ਜਿਹੜਾ ਜਾਨਵਰਾਂ ਤੇ ਇਹਦੇ ਨਾਲ ਨਾਲ ਇਨਸਾਨਾਂ ਦੀ ਵੀ ਪਛਾਣ ਤੇ ਇਨਫਰਾਦੀਅਤ ਨੂੰ ਬਣਾਉਂਦਾ ਏ ਤੇ ਬਚਾ ਕੇ ਰੱਖਦਾ ਏ। ਅਸਲੀ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਨਿਗਰਾਨੀ ਵਿੱਚ ਏ। ਇਨਸਾਨ ਦੀ ਸੋਚ ਕਤਲ ਕਰਨ ਜਾਂ ਇਲਾਜ ਕਰਨ ਦੀ ਕੋਈ ਤਾਕਤ ਨਹੀਂ ਰੱਖਦੀ ਤੇ ਉਹਦਾ ਰੱਬ ਦੇ ਬੰਦੇ ਉੱਤੇ ਕੋਈ ਕਾਬੂ ਨਹੀਂ ਹੈ। ਇਲਾਹੀ ਸਿਆਣ ਜਿਨ੍ਹੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦੀ ਏ। ਇਨਸਾਨ ਦੀ ਸਿਆਣ ਰੱਬ ਦੇ ਖਿਲਾਫ ਏ ਤੇ ਉਹਨੂੰ ਮੁਲਤਵੀ ਹੋਣਾ ਚਾਹੀਦਾ ਹੈ। ਜਿਵੇਂ ਮੁਕੱਦਸ ਪੌਲੂਸ ਵਾਜ਼ਿਆ ਕਰਦਾ ਹੈ, ਉਹ ਸਭ ਕੁਝ ਜਿਹੜਾ ਅਸਲ ਵਿੱਚ ਮੌਜੂਦ ਏ ਉਹ ਇਲਾਹੀ ਸਿਆਣ ਤੇ ਉਹਦਾ ਖਿਆਲ ਏ, ਤੇ ਇਸ ਸਿਆਣ ਵਿੱਚ ਸਾਰੀ ਹਸਤੀ ਹਮ-ਆਹੰਗ ਤੇ ਅਬਦੀ ਪਾਈ ਜਾਂਦੀ ਏ। ਸਿੱਧੀ ਤੇ ਤੰਗ ਰਾਹ ਇਸ ਅਸਲੀਅਤ ਨੂੰ ਵੇਖਣਾ ਤੇ ਮੰਨਣਾ ਹੈ, ਇਸ ਤਾਕਤ ਨੂੰ ਮੰਨਣਾ ਤੇ ਸੱਚਾਈ ਦੀ ਰਹਿਨੁਮਾਈ ਉੱਤੇ ਟੁਰਨਾ ਹੈ। ਜਿਵੇਂ ਤੁਸੀਂ ਪਾਪ ਦੇ ਨਾਲ ਅਚਾਨਕ ਬਰਤਰਫੀ ਕਰਦੇ ਹੋ, ਉਂਝ ਹੀ ਬਿਮਾਰੀ ਉੱਤੇ ਭਰੋਸੇ ਨਾਲ ਸਲੂਕ ਕਰੋ। ਮਾਦੇ ਉੱਤੇ ਸਮਝਦਾਰ, ਸਨਸਨੀਖੇਜ਼ ਜਾਂ ਤਾਕਤਵਰ ਹੋਣ ਦੇ ਤੌਰ 'ਤੇ ਯਕੀਨ ਰੱਖਣ ਨੂੰ ਰੱਦ ਕਰ ਦਿਓ। ਕਲਾਮ ਆਖਦਾ ਹੈ, ਪਰ ਰੱਬ ਦੀ ਉਡੀਕ ਕਰਨ ਵਾਲੇ ਉਹ ਨੱਸਣਗੇ ਤੇ ਨਾ ਥੱਕਣਗੇ। ਇਸ ਹਵਾਲੇ ਦੇ ਮਾਨੀ ਨੂੰ ਥਕਾਵਟ ਦੇ ਵੇਲਿਆਂ ਉੱਤੇ ਲਫ਼ਜ਼ੀ ਤੌਰ 'ਤੇ ਲਾਗੂ ਕਰਕੇ ਗੁੰਮਰਾਹ ਨਹੀਂ ਕੀਤਾ ਜਾਂਦਾ।
ਕਿਉਂ ਜੇ ਅਖਲਾਕੀ ਤੇ ਬਦਨੀ ਆਪਣੇ ਆਪਣੇ ਨਤੀਜਿਆਂ ਵਿੱਚ ਇੱਕੋ ਨੇ। ਜਦੋਂ ਅਸੀਂ ਹਸਤੀ ਦੀ ਸੱਚਾਈ ਵਿੱਚ ਜਾਗਦੇ ਹਾਂ ਤੇ ਸਾਰੀ ਬਿਮਾਰੀ, ਪੀੜ, ਕਮਜ਼ੋਰੀ, ਮਾਯੂਸੀ, ਦੁੱਖ, ਪਾਪ ਤੇ ਮੌਤ ਗੈਰ ਹੋ ਜਾਣਗੇ ਤੇ ਫਾਨੀ ਸੁਪਨਾ ਹਮੇਸ਼ਾ ਲਈ ਬੰਦ ਹੋ ਜਾਵੇਗਾ। ਥਕਾਵਟ ਦਾ ਇਲਾਜ ਕਰਨ ਦਾ ਮੇਰਾ ਤਰੀਕਾ ਸਾਰੀਆਂ ਬਦਨੀ ਬਿਮਾਰੀਆਂ ਉੱਤੇ ਲਾਗੂ ਹੁੰਦਾ ਹੈ, ਕਿਉਂ ਜੇ ਧਿਆਨ ਨੂੰ ਉੱਚਾ, ਪੂਰਾ ਤੇ ਹਤਮੀ ਹੋਣਾ ਚਾਹੀਦਾ ਹੈ ਤੇ ਇਹ ਹੈ ਵੀ ਹੈ। ਕੌਣ ਇਹ ਆਖਣ ਦੀ ਜੁਰਤ ਕਰਦਾ ਹੈ ਭਈ ਅਸਲ ਧਿਆਨ ਦੀ ਤਾਕਤ ਨਾਲ ਬਹੁਤਾ ਕੰਮ ਲਿਆ ਜਾ ਸਕਦਾ ਹੈ। ਜਦੋਂ ਅਸੀਂ ਆਪਣੀ ਜ਼ਿਹਨੀ ਬਰਦਾਸ਼ਤ ਦੀ ਹੱਦ ਤੀਕਰ ਅੱਪੜ ਜਾਂਦੇ ਹਾਂ, ਅਸੀਂ ਇਹ ਨਤੀਜਾ ਕੱਢ ਲੈਂਦੇ ਹਾਂ ਭਈ ਸ਼ਾਉਰੀ ਮਿਹਨਤ ਇੱਥੇ ਤੀਕਰ ਬਹੁਤ ਠੀਕ ਤੌਰ 'ਤੇ ਲਿਆਂਦੀ ਗਈ ਹੈ। ਪਰ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਭਈ ਫਾਨੀ ਧਿਆਨ ਹਮੇਸ਼ਾ ਚੌਕਸ ਹੈ ਤੇ ਇਹ ਰੂਹਾਨੀ ਤਾਕਤਾਂ ਫਿੱਕੀਆਂ ਨਹੀਂ ਹੋ ਸਕਦੀਆਂ ਤੇ ਨਾ ਹੀ ਇਹ ਨਾਂ ਦਾ ਹੀ ਮਾਦੀ ਕਾਨੂੰਨ ਖੁਦਾ ਦੀਆਂ ਦਿੱਤੀਆਂ ਹੋਈਆਂ ਤਾਕਤਾਂ ਤੇ ਵਸੀਲਿਆਂ ਵਿੱਚ ਲੱਤ ਅੜਾ ਸਕਦਾ ਹੈ, ਅਸੀਂ ਸੱਚਾਈ ਵਿੱਚ ਆਰਾਮ ਕਰਨ ਦੇ ਕਾਬਲ ਹਾਂ, ਫਾਨੀਅਤ ਦੇ ਖਿਲਾਫ ਲਾਫਾਨੀਅਤ ਦੀ ਜ਼ਮਾਨਤ ਉੱਤੇ ਤਾਜ਼ਾ ਦਮ ਹੁੰਦਿਆਂ ਹੋਏ। ਬਜਾਏ ਇਸ ਗੈਰ ਮਤਵਾਤਰ ਮਫਰੂਜ਼ੇ ਦੇ ਬਾਰੇ ਜੁਸਤਜੂ ਦੀ ਪੜ੍ਹਾਈ ਕਰਨ ਤੋਂ ਭਈ ਮੌਤ ਹਯਾਤੀ ਦੇ ਕਾਨੂੰਨ ਦੀ ਤਾਬੇਦਾਰੀ ਨਾਲ ਆਉਂਦੀ ਹੈ ਤੇ ਇਹ ਭਈ ਰੱਬ ਇਨਸਾਨ ਨੂੰ ਨੇਕ ਕੰਮ ਕਰਨ 'ਤੇ ਸਜ਼ਾ ਦਿੰਦਾ ਹੈ। ਹਮੇਸ਼ਾ ਦੀ ਵਜੂਦੀਅਤ ਦੀਆਂ ਅਸਲੀਅਤਾਂ ਮਗਰ ਟੁਰਨ ਨਾਲ ਕੋਈ ਬੰਦਾ ਕਿਸੇ ਪਿਆਰ ਦੀ ਮਿਹਨਤ ਦੇ ਨਤੀਜੇ ਵਿੱਚ ਦੁੱਖ ਨਹੀਂ ਸਹਿ ਸਕਦਾ, ਬਲਕਿ ਉਹਦੇ ਨਾਲ ਹੋਰ ਮਜ਼ਬੂਤ ਹੋ ਜਾਂਦਾ ਹੈ। ਇਹ ਨਾਂ ਦੀ ਹੀ ਫਾਨੀ ਸਿਆਣ ਦਾ ਕਾਨੂੰਨ ਹੈ, ਜਿਹਨੂੰ ਮਾਦੇ ਦਾ ਪੁੱਠਾ ਨਾਂ ਦਿੱਤਾ ਗਿਆ ਹੈ, ਜਿਹੜਾ ਸਾਰੀਆਂ ਸ਼ੈਵਾਂ ਵਿੱਚ ਇਖਤਲਾਫ ਦੀ ਵਜ੍ਹਾ ਬਣਦਾ ਹੈ। ਮਸੀਹਤ ਦੀ ਤਾਰੀਖ ਹਮਾਇਤੀ ਅਸਰ ਤੇ ਉਹਦੀ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਜ਼ਬਰਦਸਤ ਸਬੂਤਾਂ ਨੂੰ ਸਜਾਉਂਦੀ ਹੈ, ਜਿਹੜੇ ਇਨਸਾਨ ਉੱਤੇ ਉਹਦੇ ਅਸਮਾਨੀ ਪਿਓ ਕਾਦਰ ਮੁਤਲਿਕ ਸਿਆਣ ਵੱਲੋਂ ਨਾਜ਼ਲ ਕੀਤੀ ਜਾਂਦੀ ਹੈ, ਜਿਹੜਾ ਇਨਸਾਨ ਨੂੰ ਈਮਾਨ ਤੇ ਸਿਆਣ ਦਿੰਦਾ ਹੈ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦੇ ਨੇ, ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਬਦਨੀ ਪੀੜਾਂ ਤੋਂ ਵੀ। ਉਹ ਲੋਕ ਜਿਹੜੇ ਮਾਬਾਦੁਲ ਤਿੱਬਿਆਤੀ ਸਾਇੰਸ ਦੇ ਰਾਹੀਂ ਠੀਕ ਹੋਏ ਨੇ, ਨਾ ਕਿ ਸ਼ਿਫਾ ਦੇ ਅਸੂਲ ਨੂੰ ਸਮਝਣ ਨਾਲ, ਉਹ ਇਸ ਗਲਤ ਫਹਿਮੀ ਦਾ ਸ਼ਿਕਾਰ ਹੋ ਸਕਦੇ ਨੇ ਤੇ ਉਹ ਆਪਣੇ ਠੀਕ ਹੋਣ ਨੂੰ ਹਵਾ ਤੇ ਖੁਰਾਕ ਦੇ ਬਦਲਣ ਨਾਲ ਜੋੜ ਸਕਦੇ ਨੇ, ਨਾ ਕਿ ਰੱਬ ਨੂੰ ਇੱਜ਼ਤ ਦਿੰਦਿਆਂ ਹੋਏ ਉਹਨੂੰ ਇਸ ਬਦਲਾਵ ਦੀ ਵਜ੍ਹਾ ਦੱਸਦੇ ਨੇ। ਮਵਾਦ, ਹਯਾਤੀ, ਜ਼ਹਾਨਤ, ਸੱਚਾਈ ਤੇ ਪਿਆਰ ਜਿਹੜੇ ਰੱਬ ਨੂੰ ਬਣਾਉਂਦੇ ਨੇ, ਉਹਦੀ ਬਣਾਈਆਂ ਹੋਈਆਂ ਸ਼ੈਵਾਂ ਤੋਂ ਮੁਨਕਸ ਹੁੰਦੇ ਨੇ ਤੇ ਜਦੋਂ ਅਸੀਂ ਬਦਨੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਸਾਇੰਸੀ ਹਕੀਕਤਾਂ ਦੇ ਹੇਠਾਂ ਕਰ ਦਿੰਦੇ ਹਾਂ ਤੇ ਅਸੀਂ ਇਸ ਅਸਲੀ ਮੁਸ਼ਾਬਤ ਤੇ ਪਰਛਾਵੇਂ ਨੂੰ ਹਰ ਪਾਸੇ ਵੇਖਦੇ ਹਾਂ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਛਬੀ ਉੱਤੇ ਬਣਾਉਂਦਾ ਹੈ, ਹਯਾਤੀ ਵਜੂਦੀਅਤ ਨਾਲ, ਸੱਚਾਈ ਰਾਸਤੀ ਨਾਲ, ਰੱਬ ਨੇਕੀ ਨਾਲ ਮੁਨਕਸ ਹੁੰਦਾ ਹੈ, ਜਿਹੜੇ ਆਪਣੀ ਸਲਾਮਤੀ ਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ। ਇਨਸਾਨ ਨੇਕੀ ਤੇ ਬੁਰਾਈ, ਬਿਮਾਰੀ ਤੇ ਸਿਹਤ, ਖੁਸ਼ੀ ਤੇ ਦੁੱਖ, ਹਯਾਤੀ ਤੇ ਮੌਤ ਦੇ ਵਿੱਚ ਲਮਕਣ ਵਾਲਾ ਪੈਂਡੂਲਮ ਨਹੀਂ ਹੈ। ਹਯਾਤੀ ਤੇ ਉਹਦੀਆਂ ਤਾਕਤਾਂ ਨੂੰ ਕੈਲੰਡਰਾਂ ਨਾਲ ਨਹੀਂ ਨਾਪਿਆ ਜਾਂਦਾ। ਕਾਮਲ ਤੇ ਲਾਫਾਨੀ ਆਪਣੇ ਬਣਾਉਣ ਵਾਲੇ ਦੀ ਹਮੇਸ਼ਾ ਦੀ ਸ਼ਬੀਨ ਹੈ। ਕਿਸੇ ਵੀ ਤਰ੍ਹਾਂ ਇਨਸਾਨ ਮਾਦੀ ਜਰਸੂਮਾ ਨਹੀਂ, ਜਿਹੜਾ ਗੈਰ ਕਾਮਲ ਤੋਂ ਤਰੱਕੀ ਕਰ ਰਿਹਾ ਹੈ ਤੇ ਜਿਹੜਾ ਆਪਣੀ ਅਸਲੀਅਤ ਤੋਂ ਉੱਚੇ ਰੂਹ ਤੀਕਰ ਅੱਪੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਉਹ ਸਭ ਕੁਝ ਜੋ ਚੰਗਾ ਹੈ ਤੇ ਸੋਹਣਾ ਹੈ, ਉਹਨੂੰ ਨਾਪਣ ਤੇ ਹੱਦ ਵਿੱਚ ਕਰਨ ਦੀ ਗਲਤੀ ਦੇ ਸਵਾ ਇਨਸਾਨ 60 ਵਰ੍ਹਿਆਂ ਦੀ ਹਯਾਤੀ ਦਾ ਬਹੁਤਾ ਮਜ਼ਾ ਲਵੇਗਾ ਤੇ ਫਿਰ ਵੀ ਆਪਣੀ ਜ਼ਿਹਨੀ ਤਾਕਤ, ਤਾਜ਼ਗੀ ਤੇ ਵਾਧੇ ਨੂੰ ਕਾਇਮ ਰੱਖੇਗਾ। ਲਾਫਾਨੀ ਹੁਕਮਰਾਨ ਦੇ ਹੇਠਾਂ ਇਨਸਾਨ ਹਮੇਸ਼ਾ ਸੋਹਣਾ ਤੇ ਵੱਡਾ ਹੁੰਦਾ ਹੈ। ਹਰ ਆਉਣ ਵਾਲਾ ਸਾਲ ਸਿਆਣ, ਖੂਬਸੂਰਤੀ ਤੇ ਪਾਕੀਜ਼ਗੀ ਨੂੰ ਸਾਹਮਣੇ ਲਿਆਉਂਦਾ ਹੈ। ਹਯਾਤੀ ਹਮੇਸ਼ਾ ਦੀ ਹੈ, ਸਾਨੂੰ ਇਹ ਲੱਭਣੀ ਚਾਹੀਦੀ ਹੈ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਹਯਾਤੀ ਤੇ ਚੰਗਿਆਈ ਲਾਫਾਨੀ ਨੇ ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਕੁਲਸੀਓਂ 3 ਬਾਬ 4 ਆਇਤ ਵਿੱਚ ਪੌਲੁਸ ਲਿਖਦਾ ਹੈ, ਜਦੋਂ ਮਸੀਹ ਜਿਹੜਾ ਸਾਡੀ ਹਯਾਤੀ ਹੈ ਜ਼ਾਹਿਰ ਹੋਵੇਗਾ ਤੇ ਤੁਸੀਂ ਵੀ ਉਹਦੇ ਜਲਾਲ ਵਿੱਚ ਜ਼ਾਹਰ ਕੀਤੇ ਜਾਓਗੇ। ਜਦੋਂ ਰੂਹਾਨੀ ਹਸਤੀ ਨੂੰ ਉਹਦੀ ਸਾਰੀ ਕਾਮਲੀਅਤ, ਲਗਾਤਾਰੀ ਤੇ ਤਾਕਤ ਨਾਲ ਸਮਝਿਆ ਜਾਂਦਾ ਹੈ ਤੇ ਇਨਸਾਨ ਨੂੰ ਰੱਬ ਦੀ ਸੂਰਤ ਮੰਨਿਆ ਜਾਵੇਗਾ। ਰਸੂਲ ਦੇ ਕਲਾਮ ਦਾ ਮੁਤਲਕ ਮਤਲਬ ਇਹ ਹੈ, ਫਿਰ ਇਨਸਾਨ ਪਿਓ ਵਾਂਗਰ ਉਹਦੀ ਛਬੀ ਵਿੱਚ ਕਾਮਲ, ਹਯਾਤੀ ਵਿੱਚ ਲਾਜ਼ਵਾਲ, ਮਸੀਹ ਦੇ ਨਾਲ ਰੱਬ ਵਿੱਚ ਲੁਕਿਆ ਹੋਇਆ, ਇਲਾਹੀ ਪਿਆਰ ਵਿੱਚ ਸੱਚਾਈ ਦੇ ਨਾਲ ਪਾਇਆ ਜਾਵੇਗਾ, ਜਿੱਥੇ ਇਨਸਾਨੀ ਸਿਆਣ ਨੇ ਇਨਸਾਨ ਨੂੰ ਨਹੀਂ ਵੇਖਿਆ ਹੋਵੇਗਾ। ਇੱਕ ਕਾਮਲ ਨਮੂਨੇ ਨੂੰ
ਤੁਹਾਡੇ ਖਿਆਲਾਂ ਵਿੱਚ ਪੇਸ਼ ਹੋਣ ਤੋਂ ਬਜਾਏ ਇਹਦੇ ਬਦ ਅਖਲਾਕ ਮੁਖਾਲਫ ਦੇ। ਖਿਆਲਾਂ ਦੀ ਰੂਹਾਨੀਅਤ ਤੁਹਾਡੀ ਸਿਆਣ ਨੂੰ ਰੋਸ਼ਨ ਕਰਦੀ ਤੇ ਤੁਹਾਡੇ ਵਿੱਚ ਇਲਾਹੀ ਸਿਆਣ ਯਾਨੀ ਹਯਾਤੀ ਲਿਆਉਂਦੀ ਏ, ਨਾ ਕਿ ਮੌਤ। ਇਕਲਾਮਤਨਾਹੀ ਰੱਬ ਯਾਨੀ ਚੰਗਿਆਈ ਇਨਸਾਨ ਤੇ ਕੌਮਾਂ ਨੂੰ ਇਕੱਠਾ ਕਰਦਾ ਹੈ, ਇਨਸਾਨਾਂ ਵਿੱਚ ਭਰਾਬੰਦੀ ਬਣਾਉਂਦਾ ਹੈ, ਲੜਾਈ ਝਗੜੇ ਮੁਕਾ ਦਿੰਦਾ ਹੈ। ਇਸ ਕਲਾਮ ਨੂੰ ਪੂਰਾ ਕਰਦਾ ਹੈ ਭਈ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰ। ਗੈਰ ਕੌਮਾਂ ਤੇ ਮਸੀਹੀ ਬੁੱਤ ਪ੍ਰਸਤਾਂ ਨੂੰ ਤੇ ਜੋ ਕੁਝ ਵੀ ਮਾਸ਼ਰਤੀ ਸ਼ਹਿਰੀ ਜੁਰਮ ਦੇ ਬਾਰੇ ਸਿਆਸੀ ਤੇ ਮਜ਼ਹਬੀ ਹਲਕਿਆਂ ਵਿੱਚ ਗਲਤ ਹੋ ਰਿਹਾ ਹੈ ਉਹਨੂੰ ਫਨਾਹ ਕਰਦਾ ਹੈ, ਜਿਨਸਾਂ ਨੂੰ ਬਰਬਾਦ ਕਰਦਾ ਹੈ, ਇਨਸਾਨ ਉੱਤੇ ਕੀਤੀ ਹੋਈ ਲਾਨਤ ਨੂੰ ਮੁਕਾ ਦਿੰਦਾ ਹੈ ਤੇ ਅਜਿਹਾ ਕੁਝ ਵੀ ਨਹੀਂ ਛੱਡਦਾ ਜਿਹੜਾ ਪਾਪ ਕਰਦਾ ਹੋਵੇ ਤੇ ਦੁੱਖ ਸਵੇ, ਸਜ਼ਾ ਪਾਵੇ ਜਾਂ ਨੇਸਤ ਹੋ ਜਾਵੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।